ਇਹ ਕਿਸੇ ਪੰਥ ਦਾ ਸਭ ਦਾ ਸਾਂਝਾ ਮੁੱਦਾ ਹੈ, ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ। ਇਸ ਦੇ ਉੱਤੇ ਅਗਰ ਸ਼੍ਰੋਮਣੀ ਕਮੇਟੀ ਪਹਿਰਾ ਦੇਗੀ ਤੇ ਬਿਲਕੁਲ ਉਹਨਾਂ ਦਾ ਅਸੀਂ ਸਹਿਯੋਗ ਦੇਵਾਂਗੇ। ਦਿੱਲੀ ਕਮੇਟੀ ਬੰਦੀ ਸਿੰਘਾਂ ਦੇ ਨਾਲ ਹੈ ਤੇ 15 ਤਰੀਕ ਦੀ ਰੈਲੀ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਵੀ ਦਿਖਾਈ ਕਿਉਂ ਨਹੀਂ? ਜੇ ਅਗਰ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਾਸਤੇ ਜੇ 500-700 ਹਜ਼ਾਰ ਬੰਦਾ ਲੈ ਕੇ ਉੱਥੇ ਨਿਕਲਦੇ ਔਰ 10-20-50 ਬੰਦਿਆਂ ਨੂੰ ਗ੍ਰਿਫਤਾਰੀ ਦੇਣੀ ਪੈਂਦੀ ਤੇ ਦੇਣੀ ਚਾਹੀਦੀ ਸੀ। ਤਦ ਹੀ ਸਰਕਾਰਾਂ ਦੇ ਕੰਨ ਖੁੱਲਦੇ ਨੇ। ਇਹ ਤਾਂ ਪਤਾ ਸੀ ਕਿ ਸਰਕਾਰ ਨੇ ਮਨਾ ਕਰਨਾ ਹੀ ਕਰਨਾ, ਫਿਰ ਕਿਉਂ ਤੁਸੀਂ ਇੰਨਾ ਵੱਡਾ ਅਡੰਬਰ ਰਚਿਆ? ਮੈਂ ਉਹਨਾਂ ਨੂੰ ਸਹਿਯੋਗ ਦੇਣ ਵਾਸਤੇ ਪੂਰੀ ਗੱਲ ਕੀਤੀ ਸੀ ਔਰ ਨਾਲ ਵੀ ਕਹਿ ਦਿੱਤਾ ਸੀ, ਸੁਚੇਤ ਕਰਤਾ ਸੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਕਿ ਤੁਸੀਂ ਅਗਰ ਇਹ ਤੁਹਾਨੂੰ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਕੋਈ ਪਰਮਿਸ਼ਨ ਦੇਗਾ, ਜੇ ਉਸ ਤੋਂ ਬਾਅਦ ਵੀ ਤੁਸੀਂ ਅਗਰ ਸਟੈਪ ਚੁੱਕ ਰਹੇ ਹੋ ਤੇ ਰੈਲੀ ਪੂਰੀ ਕੱਢਣਾ ਹੈ। ਤਾਂ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰ ਸਕਦੇ ਨੇ ਬੰਦੀ ਸਿੰਘ ਦੇ, ਲੇਕਿਨ ਉਹ ਮਸਲਾ ਸਾਹਮਣੇ ਤੇ ਨਹੀਂ ਆਇਆ ਨਾ, ਤੇ ਫਿਰ ਕਮੇਟੀ ਨੇ ਕੀ ਪ੍ਰਾਪਤੀ ਕੀਤੀ ਲਾਲ ਕਿਲੇ ਦੇ ਮਸਲੇ? ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸੀ ਅਸੀਂ, ਆਪਣੀ ਪ੍ਰੈਜੈਂਟੇਸ਼ਨ ਉਹਨਾਂ ਨੂੰ ਦਿੱਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ। ਉਹ ਲੋਕਾਂ ਕੋਲ ਰਾਜਨੀਤੀ ਉਸ ਸਮੇਂ ਦੇ ਉੱਤੇ ਹੋਈ ਜਿਸ ਵਕਤ ਉਹਨਾਂ ਨੂੰ ਪਤਾ ਹੈ ਕਿ 3 ਦਿਨ ਬਾਅਦ 4 ਦਿਨ ਬਾਅਦ ਸ਼ਾਇਦ ਦੇਸ਼ ਦਾ ਪ੍ਰਧਾਨ ਮੰਤਰੀ ਅਨਾਉਂਸ ਕਰਦੇ ਔਰ ਉਹਦਾ ਕ੍ਰੈਡਿਟ ਲੈਣ ਵਾਸਤੇ ਤੁਸੀਂ ਬੋਲਣਾ ਸ਼ੁਰੂ ਕਰ ਦਿਓ ਕਿ ਜੀ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕੰਮ ਕਰਨਾ ਤੇ ਮਾਫ ਕਰਨਾ। ਕ੍ਰੈਡਿਟ ਦੇਣ ਵਾਸਤੇ ਰਾਜਨੀਤਿਕ ਪਾਰਟੀਆਂ ਕਿਸੇ ਨੂੰ ਨਹੀਂ ਦਿੰਦੀਆਂ। ਸਰਦਾਰ ਅਵਤਾਰ ਸਿੰਘ ਹਿੱਤੀਵਾਲ ਦੇ ਉੱਤੇ ਇੱਕ ਪੋਸਟ ਪਈ ਹੈ ਜਿਹਦੇ 'ਚ ਉਹਨਾਂ ਨੇ ਆਪਣਾ ਨਾਮ ਮੈਂਸ਼ਨ ਕੀਤਾ ਹੈਗਾ। ਉਹ ਹੋਰ ਹੁਣ ਗੱਲਾਂ ਚੱਲ ਰਹੀਆਂ ਨੇ ਜੀ 9 ਮੈਂਬਰੀ ਨਹੀਂ 11 ਮੈਂਬਰੀ ਹੋ ਰਹੀ ਹੈ। ਕਿ ਇਹੋ ਜਿਹੇ ਬੰਦੇ ਨੂੰ ਲੈ ਕੇ ਵੀ ਇਸ ਕਮੇਟੀ 'ਚ ਅਗਰ ਪਾਉਂਦੇ ਵੀ ਨੇ ਤੇ ਬਹੁਤ ਵੱਡੀ ਗੁਨਾਹ ਵਾਲੀ ਗੱਲ ਹੈ। ਅਗਰ ਅਵਤਾਰ ਸਿੰਘ ਹਿੱਤ ਨੂੰ ਚਿੱਠੀ ਜਾਰੀ ਹੋ ਜਾਂਦੀ ਸ਼੍ਰੋਮਣੀ ਕਮੇਟੀ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਸੱਦਾ ਦੇ ਦਿੱਤਾ ਜਾਂਦਾ, ਕੀ ਤੁਸੀਂ ਉਹਦਾ ਵਿਰੋਧ ਕਰੋਗੇ? ਮੈਂ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਵਿਰੋਧ ਨਹੀਂ ਕਰਾਂਗਾ, ਮਗਰ ਆਪਣਾ ਰੋਸ ਜ਼ਰੂਰ ਜ਼ਾਹਿਰ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਤੇ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਆ ਰਹੇ ਹਾਂ ਕਿ ਬੰਦੀ ਸਿੰਘ ਰਿਹਾਈ ਦਾ ਮਸਲਾ ਲਗਾਤਾਰ ਇਸ ਵੇਲੇ ਪੂਰੀ ਕੌਮ ਦੇ ਲਈ ਇੱਕ ਬੜਾ ਵੱਡਾ ਮਸਲਾ ਸਾਬਤ ਹੋ ਰਿਹਾ ਹੈਗਾ। ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ 11 ਤਰੀਕ ਨੂੰ ਹੋਈ, ਦੂਜੇ ਪਾਸੇ 15 ਤਰੀਕ ਦਿੱਲੀ ਦੇ ਅੰਦਰ ਇੱਕ ਰੈਲੀ ਕੱਢੀ ਜਾਣੀ ਸੀ, ਜਿਹਨੂੰ ਪੁਲਿਸ ਪ੍ਰਸ਼ਾਸਨ ਨੇ ਬਿਲਕੁਲ ਸਖਤਾਈ ਦੇ ਤੌਰ ਦੇ ਉੱਤੇ ਮਨਾ ਕਰ ਦਿੱਤਾ ਕਿ ਲਾਠੀਚਾਰਜ ਕਰ ਦਿੱਤਾ ਜਾਏਗਾ, ਗੋਲੀਆਂ ਚੱਲ ਸਕਦੀਆਂ ਨੇ। ਉਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਔਰ ਹੁਣ ਇੱਕ ਹੋਰ 19 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈਗੀ ਹੈ। ਉਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਉਚੇਚਾ ਅਸੀਂ ਦਿੱਲੀ ਪਹੁੰਚੇ ਹੈਗੇ। ਗੁਰਦੁਆਰਾ ਰਕਾਬਗੰਜ ਸਾਹਿਬ ਸਾਡੇ ਨਾਲ ਸਰਦਾਰ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮੀਤ ਸਿੰਘ ਜੀ, ਬੰਦੀ ਸਿੰਘਾਂ ਦਾ ਇੱਕ ਐਸਾ ਮਸਲਾ ਹੈਗਾ ਜਿਹੜਾ ਕਹਿ ਲਈਏ ਕਿ ਪਿਛਲੇ ਲਗਭਗ 40 ਸਾਲਾਂ ਤੋਂ ਕੌਮ ਦੇ ਸੀਨੇ ਦੇ ਅੰਦਰ ਨਾਸੂਰ ਬਣ ਕੇ ਚੁਭ ਰਿਹਾ ਹੈਗਾ ਕਿ ਜਿਨ੍ਹਾਂ ਨੇ ਕੌਮ ਦੇ ਲਈ ਸਿਰ ਦਿੱਤੇ, ਜੇਲਾਂ ਕੱਟੀਆਂ, ਅੱਜ ਉਹਨਾਂ ਦੀ ਰਹਿਨੁਮਾਈ ਕੋਈ ਨਹੀਂ ਕਰ ਰਿਹਾ ਹੈਗਾ। ਇੱਕ ਅੱਛੀ ਪਹਿਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈਗੀ ਹੈ। 9 ਮੈਂਬਰੀ ਕਮੇਟੀ ਦਾ ਅਗਰ ਕਹੀਏ ਗਠਨ ਕੀਤਾ ਜਾ ਚੁੱਕਾ ਹੈਗਾ। ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਤੋਂ ਇਹ ਹੈਗਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰਾਂ ਜਿਹੜੀਆਂ ਗੁੰਗੀਆਂ ਬਹਿ ਰਹੀਆਂ ਨੇ ਸਿੱਖਾਂ ਦੇ ਮਸਲੇ ਦੇ ਉੱਤੇ, ਉਹਨਾਂ ਦੇ ਉੱਤੇ ਕੋਈ ਅਸਰ ਪਏਗਾ? ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਤੁਹਾਡੀ ਗੱਲ ਨੂੰ ਇੱਥੇ ਕੱਟਾਂਗਾ ਕਿ ਤੁਸੀਂ ਕਿਹਾ ਕਿ ਸ਼ੁਰੂਆਤ ਹੋਈ ਹੈ। ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਨੇ ਨਹੀਂ ਕੀਤੀ। ਸ਼ੁਰੂਆਤ ਵੱਖ-ਵੱਖ ਜਥੇਬੰਦੀਆਂ ਨੇ ਪਹਿਲੇ ਆਪਣੇ ਨਿੱਜੀ ਤੌਰ ਦੇ ਉੱਤੇ ਪਹਿਲੇ ਕਰ ਰੱਖੀ ਹੈ। ਜੇ ਅਸੀਂ ਬਾਪੂ ਸੂਰਤ ਸਿੰਘ ਹੋਣਾ ਦੀ ਗੱਲ ਕਰੀਏ, ਜੇ ਦਿੱਲੀ ਦੇ ਵਿੱਚ ਮੋਰਚੇ ਲਾਉਣ ਦੀ ਗੱਲ ਕਰੀਏ, ਔਰ ਇਹੋ ਜਿਹੀਆਂ ਕਈ ਜਗ੍ਹਾ ਦੇ ਉੱਤੇ ਇਹੋ ਜਿਹੀਆਂ ਇਸ ਮੂਵਮੈਂਟ ਨੂੰ ਚਲਾਇਆ ਜਾ ਰਿਹਾ ਵੱਖਰੇ ਤਰੀਕੇ ਦੇ ਨਾਲ। ਮਗਰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਜ਼ਿੰਮੇਵਾਰੀ ਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਤੁਸੀਂ ਇਸ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੈ ਇਹਦੇ ਉੱਤੇ ਲਾਮਬੰਦ ਹੋ ਕੇ ਤੁਸੀਂ ਇਹਦੀ ਇੱਕ ਰੂਪ ਰੇਖਾ ਤਿਆਰ ਕਰੋ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੰਥਕ ਇਕੱਠ ਕੀਤਾ 11 ਤਰੀਕ ਨੂੰ, ਜਿਹਦੇ ਵਿੱਚ ਮੈਂ ਸਮਝਦਾ ਕਈ ਇਹੋ ਜਿਹੀ ਜਥੇਬੰਦੀਆਂ ਨੇ ਜਿਹੜੀਆਂ ਉੱਥੇ ਜਿਹੜੀਆਂ ਸੰਘਰਸ਼ ਦੇ ਨਾਲ ਜੁੜੀਆਂ ਵੀ ਹੋਈਆਂ ਨੇ ਔਰ ਉੱਥੇ ਨਹੀਂ ਪਹੁੰਚੀਆਂ। ਇੱਥੋਂ ਇਹ ਸਾਫ਼ ਪਤਾ ਚੱਲਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਉਹਨਾਂ ਨੂੰ ਨਹੀਂ ਬੁਲਾਇਆ ਤੇ ਇਹਦਾ ਮਤਲਬ ਇਹ ਕਿਸੇ ਨਾ ਕਿਸੇ ਰਾਜਨੀਤੀ ਨਾਲ ਪ੍ਰੇਰਿਤ ਸੀ। ਜੇ ਉਹ ਨਹੀਂ ਆਏ ਤੇ ਉਹਨਾਂ ਦੇ ਵਿੱਚ ਹੱਲੇ ਸ਼੍ਰੋਮਣੀ ਕਮੇਟੀ ਦੇ ਪ੍ਰਤੀ ਹੱਲੇ ਵਿਸ਼ਵਾਸ ਨਹੀਂ ਹੋਇਆ। ਸੋ ਹੱਲੇ ਵੀ ਬੜੀ ਵੱਡੀ ਕਮੀ ਹੈ। ਮਗਰ ਉਸ ਤੋਂ ਬਾਅਦ 11 ਤਰੀਕ ਨੂੰ ਬਾਅਦ ਇਹ ਜਿਹੜੀ ਮੀਟਿੰਗ 19 ਤਰੀਕ ਦੀ ਸੱਦੀ ਗਈ ਹੈ ਔਰ ਉਹਦੇ ਵਿੱਚ 9 ਮੈਂਬਰੀ ਕਮੇਟੀ ਬਣਾਈ ਹੈ, ਜਿਹਦੇ ਵਿੱਚ ਮੇਰਾ ਨਾਮ ਵੀ ਉਹਨਾਂ ਨੇ ਪਾਇਆ। ਪਹਿਲੀ ਗੱਲ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਕਿ ਤੁਸੀਂ ਇਹ ਕਮੇਟੀ ਬਣਾਈ ਹੈ ਔਰ ਇਸ ਕਮੇਟੀ ਦਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਰੂਪ ਰੇਖਾ ਤੁਸੀਂ ਅੱਗੋਂ ਬਣਾਉਣਾ ਚਾਹੁੰਦੇ ਹੋ, ਬਿਲਕੁਲ ਅਸੀਂ ਉੱਥੇ ਜਾਵਾਂਗੇ, ਆਪਣੇ ਵਿਚਾਰ ਵੀ ਦੇਵਾਂਗੇ ਔਰ ਇਸ ਗੱਲ ਨੂੰ ਵੀ ਸੁਨਿਸ਼ਚਿਤ ਕਰਾਵਾਂਗੇ ਕਿ ਇਹ ਧਾਰਮਿਕ ਮੁੱਦਾ ਹੈ, ਇਹ ਕਿਸੇ ਪੰਥ ਦਾ ਸਭ ਦਾ ਸਾਂਝਾ ਮੁੱਦਾ ਹੈ, ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ। ਇਸ ਦੇ ਉੱਤੇ ਅਗਰ ਸ਼੍ਰੋਮਣੀ ਕਮੇਟੀ ਪਹਿਰਾ ਦੇਗੀ ਤੇ ਬਿਲਕੁਲ ਉਹਨਾਂ ਦਾ ਅਸੀਂ ਸਹਿਯੋਗ ਦੇਵਾਂਗੇ।
ਤੁਸੀਂ ਗੱਲ ਕੀਤੀ ਹੈਗੀ ਹੈ ਕਿਉਂਕਿ ਇਹ ਧਾਰਮਿਕ ਮਸਲਾ ਹੈਗਾ। ਦਿੱਲੀ ਕਮੇਟੀ ਹਮੇਸ਼ਾ ਸਾਥ ਦਿੰਦੀ ਹੈ। 15 ਤਰੀਕ ਦੀ ਗੱਲ ਕਰਦੇ ਹੈਗੇ ਆ, ਰੈਲੀ ਦਿੱਲੀ 'ਚ ਕੱਢੀ ਜਾਣੀ ਸੀ। ਇੱਕ ਅਵੇਅਰਨੈਸ ਰੈਲੀ ਸੀ, ਪੀਸਫੁਲ ਪ੍ਰੋਟੈਸਟ ਸੀ, ਕੋਈ ਨਾਅਰੇਬਾਜ਼ੀ ਨਹੀਂ ਹੋਣੀ ਸੀ। ਕੋਈ ਸੰਤਾਂ ਦੇ ਕਹਿ ਲਈਏ ਕਿ ਖਾੜਕੂ ਸਿੰਘਾਂ ਦੇ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਹੈਗੇ ਨੇ ਉਹਨਾਂ ਦੀ ਕੋਈ ਫੋਟੋਆਂ ਨਹੀਂ ਲੱਗਣੀਆਂ ਸਨ, ਮਗਰ ਪ੍ਰਸ਼ਾਸਨ ਨੇ ਉਹਦੀ ਪਰਮਿਸ਼ਨ ਨਹੀਂ ਦਿੱਤੀ। ਪੁਲਿਸ ਬੜਾ ਸਖਤ ਰਵੱਈਆ ਅਪਣਾਇਆ। ਦਿੱਲੀ ਕਮੇਟੀ ਵੀ ਨਦਾਰਦ ਰਹੀ ਇਸ ਸਾਰੇ ਮਸਲੇ ਦੇ ਉੱਤੇ। ਅਗਰ ਤੁਸੀਂ ਇੱਕ ਤਾਨ ਕੇ ਲਫ਼ਜ਼ ਵਰਤ ਰਹੇ ਹੈਗੇ ਹੋ ਕਿ ਦਿੱਲੀ ਕਮੇਟੀ ਬੰਦੀ ਸਿੰਘਾਂ ਦੇ ਨਾਲ ਹੈ, ਤੇ 15 ਤਰੀਕ ਦੀ ਰੈਲੀ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਵੀ ਦਿਖਾਈ ਕਿਉਂ ਨਹੀਂ ਦਿੱਤੀ? ਦੇਖੋ, ਸਭ ਤੋਂ ਪਹਿਲੇ ਤੇ ਹਰ ਇੱਕ ਦਾ ਆਪਣੇ ਕੰਮ ਕਰਨ ਦਾ ਤਰੀਕਾ ਹੁੰਦਾ। ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਨੇ ਪੰਥਕ ਇਕੱਠ ਕੀਤਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਲੱਗੀ ਸੀ। ਤੇ ਅਸੀਂ, ਕਿਉਂਕਿ ਇਹ ਹੁਣ ਜਿਹੜੇ ਮੁੱਦੇ ਨੇ ਨਾ, ਇਹ ਲੀਗੈਲਿਟੀ ਤੋਂ ਬਾਹਰ ਨਿਕਲ ਚੁੱਕੇ ਨੇ। ਹੁਣ ਇੱਕ ਰਾਜਨੀਤਿਕ ਮੁੱਦੇ ਬਣ ਗਏ ਨੇ। ਰਾਜਨੀਤਿਕ ਇਹਦੇ ਉੱਤੇ ਭਾਰੀ ਪੈ ਚੁੱਕੀ ਹੈ, ਔਰ ਇਹਦਾ ਡਿਸੀਜਨ ਵੀ ਜਦ ਵੀ ਹੋਣਾ ਇਹ ਰਾਜਨੀਤਿਕ ਹੋਣਾ। ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਬਿੱਲ ਵਾਪਸ ਹੋਇਆ, ਇਹ ਪ੍ਰਧਾਨ ਮੰਤਰੀ ਨੇ ਇੱਕਦਮ ਅਨਾਉਂਸ ਕਰਤਾ, ਔਰ ਅਚਾਨਕ ਇਹ ਜਿਹੜੇ ਫੈਸਲੇ ਕੀਤੇ ਜਾਂਦੇ ਨੇ ਬੜੇ ਸੋਚ ਸਮਝ ਕੇ ਕੀਤੇ ਜਾਂਦੇ ਨੇ। ਉਹਨਾਂ ਦੇ ਵਿੱਚ ਇਹਦੇ ਵਿੱਚ ਕੋਈ ਲੀਗੈਲਿਟੀ ਵਾਲੀ ਗੱਲ ਕੋਈ ਨਜ਼ਰ ਨਹੀਂ ਆਉਂਦੀ। ਸੋ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਪੰਥਕ ਇਕੱਠ ਕੀਤਾ, ਦਿੱਲੀ ਕਮੇਟੀ ਨੇ ਆਉਂਦਾ ਹੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਸਮਾਂ ਮੰਗਿਆ ਹੋਇਆ ਕਿ ਅਸੀਂ ਆਪਣੇ ਡੈਲੀਗੇਟਸ ਲੈ ਕੇ ਆਉਣਾ ਚਾਹੁੰਦੇ ਹਾਂ, ਔਰ ਇਸ ਡੈਲੀਗੇਸ਼ਨ ਦੇ ਵਿੱਚ ਜਿਹੜਾ ਹੈ ਉਹਦੇ 'ਚ ਦਿੱਲੀ ਕਮੇਟੀ ਦੇ ਮੈਂਬਰ ਵੀ ਹੋਣਗੇ, ਔਰ ਉਹ ਪੰਥ ਦਰਦੀ ਵੀ ਹੋਣਗੇ ਜਿਹੜੀਆਂ ਇਸ ਲੜਾਈ ਨੂੰ ਬੜੇ ਸਮੇਂ ਤੋਂ ਲੜਦੇ ਆ ਰਹੇ ਨੇ। ਇਹ ਐਸੀ ਇੱਕ ਰੂਪਰੇਖਾ ਬਣਾਈ। ਜਿੱਥੇ ਤੱਕ ਇਹ ਨੌਜਵਾਨ ਵੀਰਾਂ ਨੇ ਪ੍ਰੋਗਰਾਮ ਰੱਖਿਆ ਰੈਲੀ ਦਾ, ਸਾਡੇ ਕੋਲ ਆਏ ਔਰ ਇਹਨਾਂ ਨੇ ਸਾਨੂੰ ਕੋਲ ਜਿਹੜਾ ਸਹਿਯੋਗ ਮੰਗਿਆ, ਉਹਦੇ 'ਚ ਸਹਿਯੋਗ ਵਿੱਚ ਇਹਨਾਂ ਨੇ ਸਾਡੇ ਕੋਲੋਂ ਕੁਝ ਸਮੱਗਰੀਆਂ ਮੰਗੀਆਂ। ਉਹਨਾਂ ਨੇ ਸਾਡੇ ਕੋਲੋਂ ਲੰਗਰ ਦਾ ਰਸਦ ਮੰਗੀਆਂ, ਲੰਗਰ ਪੂਰਾ ਤਿਆਰ ਮੰਗਿਆ ਇੱਥੇ ਕੁਝ ਸੰਗਤਾਂ ਵਾਸਤੇ, ਔਰ ਗੁਰਦੁਆਰਾ ਸਾਹਿਬ ਦੇ ਵਿੱਚ ਸਟੇਜ ਬਣਾ ਕੇ ਆਪਣੀ ਗੱਲ ਰੱਖਣ ਵਾਸਤੇ। ਅਸੀਂ ਸਾਰਾ ਕੁਝ ਉਹਨਾਂ ਨੂੰ ਸਹਿਯੋਗ ਕਰਨ ਵਾਸਤੇ ਹਮੀ ਵੀ ਭਰੀ, ਔਰ ਇਹਦਾ ਰੂਪਰੇਖਾ ਵੀ ਸਾਰੀ ਬਣਾਤੀ। ਮਗਰ ਜਿਸ ਤਰੀਕੇ ਨਾਲ ਉਹਨਾਂ ਨੇ ਰੈਲੀ ਕੱਢਣ ਦੀ ਗੱਲ ਕੀਤੀ, ਮੈਂ ਉਹਨਾਂ ਨੂੰ ਉਸ ਵਕਤ ਸਾਫ਼ ਕਿਹਾ ਸੀ ਕਿ ਪਹਿਲੀ ਗੱਲ ਤੇ ਤੁਸੀਂ ਇੱਕ ਆਪਣੇ ਢਾਂਚੇ ਨੂੰ ਜਥੇਬੰਦਕ ਨਹੀਂ ਕੀਤਾ ਹੋਇਆ। ਕੋਈ ਆਪਣਾ ਸੁਰ ਅਲਾਪ ਅਲੱਗ ਗਾ ਰਿਹਾ, ਕੋਈ ਅਲੱਗ ਗਾ ਰਿਹਾ, ਔਰ ਇਹ ਕਿ ਜਦ ਤੱਕ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਨਹੀਂ ਆਓਗੇ ਤੇ ਇਸ ਰੈਲੀ ਨੂੰ ਤੁਹਾਨੂੰ ਮਨਜ਼ੂਰੀ ਨਹੀਂ ਮਿਲੇਗੀ। ਕਿਉਂਕਿ ਇੱਕ ਤਜਰਬਾ ਰਿਹਾ ਅੱਜ ਤੱਕ ਕਿ ਕੋਈ ਵੀ ਇਹੋ ਜਿਹੀਆਂ ਰੈਲੀਆਂ ਹੁੰਦੀਆਂ ਸਰਕਾਰਾਂ ਪਹਿਲੇ ਹੀ ਨਾ ਕਰ ਦਿੰਦੀਆਂ। ਔਰ ਮੈਂ ਸਮਝਦਾ ਕਿ ਜੇ ਰੈਲੀ ਕੱਢੀ ਸੀ ਤੇ ਜਿਨ੍ਹਾਂ ਜ਼ਿੰਮੇਵਾਰ ਬੰਦਿਆਂ ਨੇ ਅੱਗੇ ਆਈ ਸੀ, ਤੇ ਫਿਰ ਉਹਨਾਂ ਨੂੰ ਰੈਲੀ ਕੱਢਣੀ ਚਾਹੀਦੀ ਸੀ। ਜੇ ਅਗਰ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਾਸਤੇ ਜੇ 500-700 ਹਜ਼ਾਰ ਬੰਦਾ ਲੈ ਕੇ ਉੱਥੇ ਨਿਕਲਦੇ ਔਰ 10-20-50 ਬੰਦਿਆਂ ਨੂੰ ਗ੍ਰਿਫਤਾਰੀ ਦੇਣੀ ਪੈਂਦੀ ਤੇ ਦੇਣੀ ਚਾਹੀਦੀ ਸੀ, ਤਦ ਹੀ ਸਰਕਾਰਾਂ ਦੇ ਕੰਨ ਖੁੱਲਦੇ ਨੇ। ਇਹ ਨਹੀਂ ਹੈ ਕਿ ਅਸੀਂ ਆਪਣੀ ਦੁਕਾਨ ਚਲਾਉਣ ਵਾਸਤੇ ਆਪਾਂ ਕੰਮ ਕਰੀਏ ਔਰ ਉਸ ਤੋਂ ਬਾਅਦ ਇਹ ਤਾਂ ਪਤਾ ਸੀ ਕਿ ਸਰਕਾਰ ਨੇ ਮਨਾ ਕਰਨਾ ਹੀ ਕਰਨਾ, ਫਿਰ ਕਿਉਂ ਤੁਸੀਂ ਇੰਨਾ ਵੱਡਾ ਅਡੰਬਰ ਰਚਿਆ? ਤੁਹਾਨੂੰ ਇੱਕ ਚਾਹੀਦਾ ਸੀ ਕਿ ਤੁਹਾਨੂੰ ਉਸ ਦਿਨ ਰੈਲੀ ਕੱਢਣੀ ਚਾਹੀਦੀ ਸੀ, ਭਾਵੇਂ ਤੁਹਾਨੂੰ ਆਪ ਗ੍ਰਿਫਤਾਰੀਆਂ ਦੇਣੀਆਂ ਪੈਂਦੀਆਂ, ਸਮੁੱਚਾ ਪੰਥ ਤੁਹਾਡੇ ਨਾਲ ਖੜਾ ਹੁੰਦਾ। ਅੱਜ ਜਿਹੜੇ ਬੰਦੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕੌਮ ਪਿੱਛੇ ਲੜਾਈ ਲੜੀ ਆ, ਉਹਨਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਸੀ। ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਏਸੀਆਂ 'ਚ ਬੈਠਦੇ ਆ, ਸਰਦੀਆਂ 'ਚ ਹੀਟਰਾਂ 'ਚ ਬੈਠਦੇ ਆ, ਮਗਰ ਉਹ ਜੇਲ੍ਹਾਂ 'ਚ ਬੈਠ ਕੇ ਕਿਆ ਉਹਨਾਂ ਦੇ ਦਿਲ 'ਚ ਦਰਦ ਨਹੀਂ ਹੋਏਗਾ ਕਿ ਕੈਸੀ ਕੌਮ ਦੇ ਪਿੱਛੇ ਅਸੀਂ ਗ੍ਰਿਫਤਾਰੀਆਂ ਦਿੱਤੀਆਂ? ਮੈਂ ਸਮਝਦਾ ਕਿ ਇਹ ਜਦ ਮੋਰਚੇ ਲਾਏ ਜਾਂਦੇ ਨੇ ਜਾਂ ਇਹੋ ਜਿਹੀਆਂ ਰੈਲੀਆਂ ਕੱਢੀਆਂ ਜਾਂਦੀਆਂ, ਫਿਰ ਕਿਸੇ ਦਬਾਅ ਤੋਂ ਡਰਨਾ ਨਹੀਂ ਚਾਹੀਦਾ। ਕਰਨ ਤੋਂ ਪਹਿਲੇ 100 ਵਾਰ ਸੋਚਣਾ ਚਾਹੀਦਾ ਕਿ ਇਹਦੇ ਰੈਸੀਪ੍ਰੋਕਲਸ ਕੀ ਹੋਣਗੇ। ਮੇਰੇ ਕੋਲ ਜਿਸ ਵਕਤ ਆਏ ਸੀ, ਮੈਂ ਉਹਨਾਂ ਨੂੰ ਸਹਿਯੋਗ ਦੇਣ ਵਾਸਤੇ ਪੂਰੀ ਗੱਲ ਕੀਤੀ ਸੀ, ਔਰ ਨਾਲ ਵੀ ਕਹਿ ਦਿੱਤਾ ਸੀ, ਸੁਚੇਤ ਕਰਤਾ ਸੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਕਿ ਤੁਸੀਂ ਅਗਰ ਇਹ ਤੁਹਾਨੂੰ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਕੋਈ ਪਰਮਿਸ਼ਨ ਦੇਗਾ, ਜੇ ਉਸ ਤੋਂ ਬਾਅਦ ਵੀ ਤੁਸੀਂ ਅਗਰ ਸਟੈਪ ਚੁੱਕ ਰਹੇ ਹੋ ਤੇ ਰੈਲੀ ਪੂਰੀ ਕੱਢਣਾ ਇਹਨੂੰ। ਚਲੋ ਹਰਮੀਤ ਸਿੰਘ ਜੀ, ਤੁਹਾਡੀ ਗੱਲ ਨੂੰ ਮੈਂ ਵੱਡੀ ਕਰ ਦਿੰਦਾ ਵੀ ਤੁਸੀਂ ਪਹਿਲੇ ਸੁਚੇਤ ਕਰ ਦਿੱਤਾ ਸੀ, ਮਗਰ ਕੀ ਕਮੇਟੀ ਉਸ ਵੇਲੇ ਬਾਹਰ ਨਹੀਂ ਫੜ ਸਕਦੀ ਸੀ? ਅਗਰ ਤੁਸੀਂ ਕਹਿ ਕਿ ਰੈਲੀ ਕੱਢਣੀ ਚਾਹੀਦੀ ਹੈਗੀ ਹੈ, ਤੇ ਮੈਂ ਕਲੀਅਰ ਕਰ ਦਿਆਂ, ਸਿੰਬੋਲਿਕ ਤੌਰ ਦੇ ਉੱਤੇ 20-25 ਸਿੰਘਾਂ ਨੇ, ਕੁਝ ਬੀਬੀਆਂ ਨੇ, 2 ਮੈਂਬਰਸ ਮੈਂ ਨਾਮ ਲੈ ਕੇ ਕਹਿਣਾ, ਬੀਬੀ ਰਣਜੀਤ ਕੌਰ ਦੀ ਗੱਲ ਕਰ ਲਈ ਹੈ, ਤੇ ਸੁਖਦੇਵ ਜਿਹੜੇ ਸਤਨਾਮ ਸਿੰਘ ਖੀਵਾ ਹੈਗੇ ਨੇ ਜਾਗੋ ਪਾਰਟੀ ਦੇ, ਉਹਨਾਂ ਨੇ ਫਤਿਹਨਗਰ ਸਾਹਿਬ ਜਿੱਥੋਂ ਸ਼ੁਰੂਆਤ ਹੋਣੀ ਸੀ ਉੱਥੇ ਸ਼ਮੂਲੀਅਤ ਕੀਤੀ। ਅੱਛਾ ਨਾ ਹੁੰਦਾ ਕਿ ਦਿੱਲੀ ਕਮੇਟੀ ਦੇ ਮੈਂਬਰ ਵੀ ਉਸ ਜਗ੍ਹਾ ਦੇ ਉੱਤੇ ਮੌਜੂਦ ਹੁੰਦੇ ਆ। ਘੱਟੋ ਘੱਟ ਰਕਾਬਗੰਜ ਸਾਹਿਬ ਦੇ ਉੱਤੇ 20 ਤੋਂ ਲੈ ਕੇ 25 ਦੇ ਆਸ-ਪਾਸ ਗਿਣਤੀ ਦੇ ਅੰਦਰ ਸੰਗਤ ਨੇ ਅਰਦਾਸ ਵੀ ਕੀਤੀ ਫਤਿਹਨਗਰ ਸਾਹਿਬ, ਤੇ ਰਕਾਬਗੰਜ ਸਾਹਿਬ ਵੀ ਅਰਦਾਸ ਕੀਤੀ। ਮਗਰ ਕਿਤੇ ਨਾ ਕਿਤੇ ਤੁਹਾਡੇ ਅਲਫਾਜ਼ ਮੈਂ ਕਹਿ ਰਿਹਾ ਹੈਗਾ ਕਿ ਤਜਰਬੇ ਦੀ ਘਾਟ ਰਹੀ, ਮਗਰ ਅਗਰ ਕਮੇਟੀ ਚਾਹੁੰਦੀ ਤਾਂ ਨਾਲ ਖੜੀ ਹੋ ਸਕਦੀ ਸੀ। ਬਿਲਕੁਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਗਰ ਇਹ ਆਵਾਜ਼ ਮਾਰਦੇ ਤਾਂ ਬਿਲਕੁਲ ਖੜੇ ਹੁੰਦੇ, ਮਗਰ ਜੋ ਰੂਪਰੇਖਾ ਉਹਨਾਂ ਨੇ ਬਣਾਈ ਹੈ, ਸਾਡੀ ਇਹ ਆਦਤ ਨਹੀਂ ਹੈ ਕਿ ਅਸੀਂ ਕਿਸੇ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਜਾ ਕੇ ਉਹਨੂੰ ਕੈਪਚਰ ਕਰਕੇ ਆਪਣਾ ਸ਼ੋਅ ਬਣਾਈਏ। ਔਰ ਇੱਥੇ ਜਿਹਨਾਂ ਵੀ ਮੈਂਬਰਾਂ ਦੇ ਤੁਸੀਂ ਨਾਮ ਲੈ ਰਹੇ ਹੋ, ਇਹਨਾਂ ਨੇ ਹਮੇਸ਼ਾ ਜਿਹੜੀ ਰਾਜਨੀਤੀ ਕੀਤੀ ਹੈ ਸਭ ਨੂੰ ਪਤਾ, ਔਰ ਇਹ ਉੱਥੇ ਰਾਜਨੀਤੀ ਕਰਨ ਗਏ ਨੇ। ਮੇਰਾ ਮਕਸਦ ਕੋਈ ਰਾਜਨੀਤੀ ਕਰਨ ਦਾ ਨਹੀਂ ਸੀ, ਔਰ ਇੱਕ ਜ਼ਿੰਮੇਵਾਰ ਪੋਸਟ ਤੇ ਬੈਠੇ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ
ਕਿ ਕਿਉਂਕਿ ਅਸੀਂ ਸਿੱਖਾਂ ਦੀ ਨੂੰ ਰਿਪਰੈਜ਼ੈਂਟ ਕਰਦੇ ਹਾਂ। ਇਹ ਲੋਕ ਜਿਹੜੇ ਗਏ ਨੇ ਇਹਨਾਂ ਦੀ ਕੋਈ ਕੌਮ ਨੂੰ ਰਿਪਰੈਜ਼ੈਂਟ ਕਰਨ ਵਾਲੀ ਗੱਲ ਇਹਨਾਂ ਨੇ ਨਿੱਜੀ ਤੌਰ ਤੇ ਜ਼ਰੂਰ ਗਏ ਨੇ, ਮਗਰ ਕਿਸੇ ਕਮੇਟੀ ਜਾਂ ਕਿਸੇ ਜਥੇਬੰਦੀ ਦੇ ਬਿਹਾਫ ਦੇ ਉੱਤੇ ਨਹੀਂ ਗਏ। ਸੋ ਇਹ ਜਿੱਥੇ ਜ਼ਿੰਮੇਵਾਰੀ ਆ ਜਾਂਦੀ ਹੈ ਉੱਥੇ ਬੜਾ ਕੁਝ ਸੋਚਣਾ ਪੈਂਦਾ। ਔਰ ਜੇ ਸਾਨੂੰ ਅਗਰ ਇਨਵਾਈਟ ਕਰਦੇ ਕਿ ਰੈਲੀ ਦੇ ਵਿੱਚ ਨਾਲ ਚੱਲੋ ਤੇ ਅਸੀਂ ਜ਼ਰੂਰ ਨਾਲ ਚੱਲਦੇ। ਜਦ ਉਹਨਾਂ ਨੇ ਸਾਡੇ ਕੋਲ ਸਹਿਯੋਗ ਮੰਗਿਆ, ਇੱਥੇ ਦੇ ਪ੍ਰਬੰਧ ਦੇਖਣ ਵਾਸਤੇ ਕਿਹਾ, ਅਸੀਂ ਸਾਰੀਆਂ ਤਿਆਰੀਆਂ ਕੀਤੀਆਂ। ਸੋ ਕਿਸੇ ਦੇ ਕੰਮ ਦੇ ਵਿੱਚ ਅੱਜ ਹੁਣ ਸ਼੍ਰੋਮਣੀ ਕਮੇਟੀ ਨੇ ਪਰਸੋਂ ਦੀ ਮੀਟਿੰਗ ਰੱਖੀ ਹੈ ਔਰ ਮੈਂ ਜਾ ਕੇ ਉੱਥੇ ਮੀਟਿੰਗ ਨੂੰ ਮੈਂ ਚਲਾਉਣਾ ਸ਼ੁਰੂ ਕਰ ਦੇਵਾਂ, ਕਿਉਂਕਿ ਜੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਮੈਨੂੰ ਵੀ ਜ਼ਿੰਮੇਵਾਰੀ ਲਈ ਹੈ। ਮਗਰ ਨਹੀਂ, ਸ਼੍ਰੋਮਣੀ ਕਮੇਟੀ ਇਸ ਦੇ ਉੱਤੇ ਅਗਰ ਆਪਣੀ ਨੇਕ ਨੀਤੀ ਨਾਲ ਕੰਮ ਕਰਨ ਜਾ ਰਹੀ ਹੈ, ਜਿਹੜੀਆਂ ਇਹੋ ਜਿਹੀਆਂ ਕੰਮ ਇਹਨਾਂ ਨੂੰ ਬਹੁਤ ਪਹਿਲੇ ਕਰਨੇ ਚਾਹੀਦੇ ਸੀ, ਮਗਰ ਅੱਜ ਵੀ ਇਹਨਾਂ ਨੇ ਅਗਰ ਇਹ ਕੰਮ ਕਰ ਰਹੇ ਨੇ, ਅਸੀਂ ਇਹਨਾਂ ਦਾ ਸਹਿਯੋਗ ਦਿਆਂਗੇ, ਉੱਥੇ ਤੱਕ ਦਿਆਂਗੇ ਕਿ ਇਹ ਕਿਸੇ ਰਾਜਨੀਤੀ ਤੋਂ ਪ੍ਰੇਰਿਤ ਨਾ ਹੋਵੇ। 15 ਤਰੀਕ ਦੀ ਰੈਲੀ ਤੁਸੀਂ ਕਹਿ ਰਹੇ ਹੋ ਤਜਰਬੇ ਦੀ ਘਾਟ ਸੀ, ਨੌਜਵਾਨ ਸਨ, ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜ਼ਿੰਮੇਦਾਰ ਸੰਸਥਾ ਹੈ। ਤੁਹਾਡੀ ਸੰਸਥਾ ਦੇ ਵੱਲੋਂ, ਦਿੱਲੀ ਕਮੇਟੀ ਦੇ ਵੱਲੋਂ ਲਾਲ ਕਿਲ੍ਹੇ ਦੇ ਉੱਤੇ ਇੰਨਾ ਵੱਡਾ ਪ੍ਰੋਗਰਾਮ ਹੁੰਦਾ ਹੈਗਾ, ਪ੍ਰਧਾਨ ਮੰਤਰੀ ਖੁਦ ਉੱਥੇ ਆਉਂਦੇ ਨੇ, ਅਮਿਤ ਸ਼ਾਹ ਉੱਥੇ ਆਉਂਦੇ ਹੈਗੇ ਨੇ, ਗ੍ਰਹਿ ਮੰਤਰੀ ਹੈਗੇ ਨੇ ਉੱਥੇ ਦੇ। ਉਸ ਲਈ ਵੀ ਗੱਲਾਂ ਚੱਲ ਰਹੀਆਂ ਸਨ ਕਿ ਬੰਦੀ ਸਿੰਘਾਂ ਮਸਲੇ ਦੇ ਉੱਤੇ ਰਿਹਾਈ ਦੀ ਅਨਾਉਂਸਮੈਂਟ ਹੋ ਸਕਦੀ ਹੈ। ਫਿਰ ਸਵਾਲ ਉੱਥੇ ਹੀ ਆਉਂਦਾ ਹੈਗਾ ਕਿ ਜਦ ਦਿੱਲੀ ਕਮੇਟੀ ਇੰਨੀ ਵੱਡੀ ਜ਼ਿੰਮੇਦਾਰੀ ਨਾਲ ਪ੍ਰੋਗਰਾਮ ਕਰਦੀ ਹੈ ਤੇ ਉਸ ਪ੍ਰੋਗਰਾਮ ਦੇ ਅੰਦਰ ਕੀ ਪ੍ਰਾਪਤੀ ਹੋਈ ਕਿ ਬੰਦੀ ਸਿੰਘ ਦੇ ਮਸਲੇ ਦੇ ਉੱਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਸਨ ਸੋਸ਼ਲ ਮੀਡੀਆ ਦੇ ਉੱਤੇ ਕਿ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰ ਸਕਦੇ ਨੇ ਬੰਦੀ ਸਿੰਘ ਦੇ, ਲੇਕਿਨ ਉਹ ਮਸਲਾ ਸਾਹਮਣੇ ਤੇ ਨਹੀਂ ਆਇਆ ਨਾ, ਤੇ ਫਿਰ ਕਮੇਟੀ ਨੇ ਕੀ ਪ੍ਰਾਪਤੀ ਕੀਤੀ ਲਾਲ ਕਿਲ੍ਹੇ ਦੇ ਮਸਲੇ? ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਵਕਤ ਅਸੀਂ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸੀ, ਅਸੀਂ ਆਪਣੀ ਪ੍ਰੈਜੈਂਟੇਸ਼ਨ ਉਹਨਾਂ ਨੂੰ ਦਿੱਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ। ਲਗਾਤਾਰ ਸਾਡੀਆਂ ਗੱਲਾਂ ਸਰਕਾਰ ਦੇ ਨਾਲ ਹੋ ਵੀ ਰਹੀਆਂ ਸੀ, ਮਗਰ ਮੈਂ ਪਿਛਲੀ ਇੰਟਰਵਿਊ 'ਚ ਵੀ ਤੁਹਾਨੂੰ ਦੱਸਿਆ ਸੀ ਕਿ ਜਿਸ ਤਰੀਕੇ ਦੇ ਨਾਲ ਉਹਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ, ਉਹ ਲੋਕਾਂ ਕੋਲ ਰਾਜਨੀਤੀ ਉਸ ਸਮੇਂ ਦੇ ਉੱਤੇ ਹੋਈ ਜਿਸ ਵਕਤ ਉਹਨਾਂ ਨੂੰ ਪਤਾ ਹੈ ਕਿ 3 ਦਿਨ ਬਾਅਦ 4 ਦਿਨ ਬਾਅਦ ਸ਼ਾਇਦ ਦੇਸ਼ ਦਾ ਪ੍ਰਧਾਨ ਮੰਤਰੀ ਅਨਾਉਂਸ ਕਰਦੇ ਔਰ ਉਹਦਾ ਕ੍ਰੈਡਿਟ ਲੈਣ ਵਾਸਤੇ ਤੁਸੀਂ ਬੋਲਣਾ ਸ਼ੁਰੂ ਕਰ ਦਿਓ ਕਿ ਜੀ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕੰਮ ਕਰਨਾ, ਤੇ ਮਾਫ ਕਰਨਾ, ਕ੍ਰੈਡਿਟ ਦੇਣ ਵਾਸਤੇ ਰਾਜਨੀਤਿਕ ਪਾਰਟੀਆਂ ਕਿਸੇ ਨੂੰ ਨਹੀਂ ਦਿੰਦੀਆਂ। ਇਹ ਅਸੀਂ ਲੋਕ ਜ਼ਰੂਰ ਆ, ਧਾਰਮਿਕ ਜਥੇਬੰਦੀਆਂ ਨਾਲ ਜੁੜੇ ਆ, ਧਾਰਮਿਕ ਬੰਦੇ ਆ ਔਰ ਆਪਣੀ ਕੌਮ ਦੇ ਸੈਂਟੀਮੈਂਟਸ ਦੇ ਬਾਰੇ ਕਦਰ ਕਰ ਸਕਦੇ ਆ। ਰਾਜਨੀਤਿਕ ਬੰਦੇ ਜੇ ਅਗਰ ਰਾਜਨੀਤੀ ਛੁਡਵਾਉਣ ਵਾਲੇ ਜਿਹੜੀ ਗੱਲ ਕਰ ਰਹੇ ਨੇ, ਔਰ ਉਹ ਬੰਦੇ ਗੱਲਾਂ ਕਰ ਰਹੇ ਨੇ ਜਿਹੜੇ ਆਪਣੇ ਸਮੇਂ ਦੇ ਵਿੱਚ ਸਰਕਾਰਾਂ ਜਿਨ੍ਹਾਂ ਨੇ ਚਲਾਈਆਂ ਔਰ ਆਪਣੇ ਸਮੇਂ ਦੇ ਵਿੱਚ ਦੂਜੇ ਸੂਬੇ ਦੀ ਸਰਕਾਰਾਂ ਨੂੰ ਲਿਖ ਕੇ ਭੇਜਿਆ ਕਿ ਇਹਨਾਂ ਸਿੰਘਾਂ ਨੂੰ ਸਾਡੇ ਸਟੇਟ ਦੇ ਵਿੱਚ ਨਾ ਭੇਜਿਆ, ਸਾਡੇ ਇੱਥੇ ਅਮਨ ਸ਼ਾਂਤੀ ਦਾ ਖਤਰਾ ਹੈ, ਤੇ ਉਹਨਾਂ ਕੋਲੋਂ ਅੱਜ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ 3 ਦਿਨ ਪਹਿਲੇ ਕਿ ਜੀ ਬੰਦੀ ਸਿੰਘ ਛੱਡਣੇ ਚਾਹੀਦੇ ਨੇ। ਸੋ ਰਾਜਨੀਤਿਕ ਲਾਹਾ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਕਿਸੇ ਨੂੰ ਨਹੀਂ ਦਿੰਦੀ। ਜਿਸ ਵਕਤ ਮੌਕਾ ਆਏਗਾ ਅਸੀਂ ਪੂਰਾ ਉਹਨਾਂ ਤੇ ਅੱਜ ਵੀ ਦਬਾਅ ਬਣਾਇਆ ਹੋਇਆ। ਮੈਂ ਜਿਹੜੀ ਤੁਹਾਨੂੰ ਗੱਲ ਕੀਤੀ ਹੈ, ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜਿਸ ਵਕਤ ਵੀ ਸਾਡਾ ਕਿਸੇ ਵੱਡੇ ਵੀ ਤੋਂ ਵੱਡੇ ਮਿਨਿਸਟਰ ਨੂੰ ਮਿਲਣ ਦਾ ਸਮਾਂ ਮਿਲਦਾ, ਅਸੀਂ ਕੋਈ ਗੱਲ ਕਰਕੇ ਆਈਏ, ਕੋਈ ਵੀ ਮੰਗ ਕਰੀਏ, ਮਗਰ ਮੋੜ ਤੋੜ ਕੇ ਸਾਡਾ ਜਿਹੜਾ ਪੁਆਇੰਟ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਜ਼ਰੂਰ ਜਾਂਦਾ ਹੈ। ਤੁਸੀਂ ਹੁਣ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਕੋਲ ਜਾ ਰਿਹਾ 2-4 ਦਿਨਾਂ ਦੇ ਅੰਦਰ, ਜਿਹੜਾ ਤੁਸੀਂ ਕਹਿ ਕੇ ਸਮਾਂ ਮਿਲੇਗਾ ਕਿ ਉੱਥੇ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਗੱਲਬਾਤ ਹੋਏਗੀ ਕਿ ਤੁਸੀਂ ਉਹਨਾਂ ਨੂੰ ਡਿਮਾਂਡ ਕਰੋਗੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾਵੇ? ਜਿਹੜੀ ਅਸੀਂ ਉਹਨਾਂ ਨੂੰ ਸਮਾਂ ਮੰਗਿਆ ਹੈ, ਉਹਨਾਂ ਨੂੰ ਪ੍ਰੈਜੈਂਟੇਸ਼ਨ ਭੇਜੀ, ਉਹ ਸਿਰਫ ਮੰਗੀ ਹੀ ਬੰਦੀ ਸਿੰਘਾਂ ਦੇ ਉੱਤੇ ਔਰ ਪੂਰਾ ਵੇਰਵਾ ਦੇ ਕੇ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਡੀ ਜ਼ਿੰਮੇਵਾਰੀ ਲਾਈ ਹੈ, ਅਸੀਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੇ। ਇਹ ਜਿਸ ਵਕਤ ਹੁਣ ਅਗਲੀ ਮੀਟਿੰਗ ਹੋਣੀ ਹੈ ਗ੍ਰਹਿ ਮੰਤਰੀ ਸਾਹਿਬ ਨਾਲ, ਉਹਨਾਂ ਨਾਲ ਹੋਣੀ ਹੀ ਸਿਰਫ ਇਸ ਮੁੱਦੇ ਦੇ ਉੱਤੇ ਹੈ। ਮੈਂ ਤੁਹਾਨੂੰ ਕੀ ਕਿਹਾ ਕਿ ਜਦ ਅਸੀਂ ਦੂਸਰੇ ਮੰਤਰੀਆਂ ਨੂੰ ਮਿਲਦੇ ਹਾਂ ਤਾਂ ਕਿ ਇੱਕ ਉਹਨਾਂ ਦੇ ਕੰਨਾਂ 'ਚ ਵੀ ਗੱਲ ਪਏ ਕਿ ਸਿੱਖਾਂ ਦੀ ਇਹ ਕੌਮ ਦੀ ਬੜੀ ਵੱਡੀ ਮੰਗ ਹੈ, ਇਸ ਕਰਕੇ ਉਹਨਾਂ ਨਾਲ ਅਸੀਂ ਜਿਹੜੀ ਮਰਜ਼ੀ ਮੰਗ ਲੈ ਕੇ ਜਾਈਏ ਘੁੰਮ ਕੇ ਉੱਥੇ ਪਹੁੰਚਦੇ ਹਾਂ। ਮਗਰ ਗ੍ਰਹਿ ਮੰਤਰੀ ਨਾਲ ਜਿਹੜੀ ਮੀਟਿੰਗ ਅਸੀਂ ਰੱਖ ਰਹੇ ਹਾਂ ਉਹ ਸਿਰਫ ਤੇ ਸਿਰਫ ਇਸ ਮੁੱਦੇ ਦੇ ਉੱਤੇ ਹੈ। ਸਾਡੀ ਮੀਟਿੰਗਾਂ ਇਹਨਾਂ ਦੇ ਉੱਤੇ ਅਨਓਫੀਸ਼ੀਅਲੀਆਂ ਪਹਿਲੇ ਵੀ ਹੋਈਆਂ ਸੀ। ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਦਾ ਜਿਹੜਾ ਪ੍ਰੋਗਰਾਮ ਹੋਇਆ ਉਸ ਤੋਂ ਪਹਿਲੇ ਵੀ ਹੋਈਆਂ ਔਰ ਸਾਨੂੰ ਵੀ ਪੂਰੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਨਗੇ, ਮਗਰ ਜਿਹੜੀ ਰਾਜਨੀਤੀ ਵਿੱਚ ਵਾੜਤੀ ਜਾਂਦੀ ਹੈ ਉਹਨੂੰ ਕੌਮ ਨੂੰ ਹਮੇਸ਼ਾ ਪਹਿਲੇ ਵੀ ਨੁਕਸਾਨ ਪਹੁੰਚਾਇਆ, ਇਸ ਵਾਰੀ ਵੀ ਹੋਇਆ। ਇੱਕ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੁਰੂ ਹੋ ਚੁੱਕਾ ਹੈਗਾ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ 9 ਮੈਂਬਰੀ ਕਮੇਟੀ ਦਾ ਨਾਮ ਲਿੱਤਾ ਗਿਆ ਹੈਗਾ। ਤੁਹਾਡਾ ਨਾਮ ਹੈਗਾ ਸਰ ਮਨਜੀਤ ਸਿੰਘ ਜੀਕੇ ਦਾ ਹੈਗਾ, ਪਰਮਜੀਤ ਸਿੰਘ ਸਰਨਾ ਦਾ ਹੈਗਾ, ਦਿੱਲੀ ਦੀ ਗੱਲ ਕਰ ਰਿਹਾ। ਮਗਰ ਸਰਦਾਰ ਅਵਤਾਰ ਸਿੰਘ ਹਿੱਤਵੀਵਾਲ ਦੇ ਉੱਤੇ ਇੱਕ ਪੋਸਟ ਪਈ ਹੈ ਜਿਹਦੇ 'ਚ ਉਹਨਾਂ ਨੇ ਆਪਣਾ ਨਾਮ ਮੈਂਸ਼ਨ ਕੀਤਾ ਹੈਗਾ। ਉਹ ਹੋਰ ਹੁਣ ਗੱਲਾਂ ਚੱਲ ਰਹੀਆਂ ਨੇ ਜੀ 9 ਮੈਂਬਰੀ ਨਹੀਂ 11 ਮੈਂਬਰੀ ਹੋ ਰਹੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਿਵਾਦ ਦੇ ਨਾਲ ਹੀ ਆ, ਕਿਉਂਕਿ ਹਾਲੇ ਤੱਕ ਔਨ ਰਿਕਾਰਡ ਹਾਲੇ ਤੱਕ ਕੋਈ ਚਿੱਠੀ ਜਾਂ ਕੋਈ ਚੀਜ਼ ਡਿਟੇਲ ਆਈ ਨਹੀਂ ਹੈਗੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਅਨਾਉਂਸ ਕੀਤਾ ਹੈ ਕਿ ਮੈਂਬਰ ਜ਼ਿਆਦਾ ਵਧਾਏ ਜਾ ਰਹੇ ਨੇ, ਕਿ ਇਹ ਜੀ ਗਿਣਤੀ ਵਧਾਉਣ ਦੇ ਨਾਲ ਤੁਹਾਨੂੰ ਲੱਗਦਾ ਫਾਇਦਾ ਹੋਏਗਾ ਬੰਦੀ ਸਿੰਘ ਰਿਹਾਈ ਮਸਲੇ ਦੇ? ਜਸਵਿੰਦਰ ਜੀ, ਮੈਂ ਸਮਝਦਾ ਕਿ ਇੰਨਾ ਕੁ ਨੇਕ ਕੰਮ ਪੰਥ ਦਾ ਹੋਣ ਜਾ ਰਿਹਾ, ਪੰਥ ਇਕੱਠਾ ਹੋ ਕੇ ਇੰਨੀ ਵੱਡੀ ਲੜਾਈ ਔਰ ਇਹੋ ਜਿਹੇ ਬੰਦੇ ਦਾ ਤੁਸੀਂ ਨਾਮ ਲੈ ਕੇ, ਮੈਂ ਸਮਝਦਾ ਕਿ ਸਾਰੀ ਇੰਟਰਵਿਊ ਦਾ ਮਜ਼ਾ ਹੀ ਕਿਰਕਿਰਾ ਕਰਤਾ ਕਿ ਜਿਹੜੇ ਬੰਦੇ ਨੇ ਹਮੇਸ਼ਾ ਕੌਮ ਨੂੰ ਢਾਹ ਲਾਈ ਹੋਏ, ਜਿਹਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਵਕਤ ਮੁਕੱਦਮਾ ਚੱਲ ਰਿਹਾ ਬਾਣੀ ਦੇ ਛੇੜਛਾੜ ਕਰਨ ਨਾਲ,
ਉਹ ਬੰਦਾ ਆਪਣੇ ਆਪ ਹੀ, ਮੈਂ ਤੇ ਜਿਹੜੀ ਮੈਨੂੰ ਚਿੱਠੀ ਆਈ ਹੈ ਉਹਦੇ ਚ 9 ਮੈਂਬਰੀ ਕਮੇਟੀ ਦਾ ਨਾਮ ਆਇਆ। ਮੈਂ ਵੀ ਫੇਸਬੁੱਕ ਦੇ ਉੱਤੇ ਅਵਤਾਰ ਸਿੰਘ ਹਿੱਤ ਦੀ ਦੇਖਿਆ ਕਿ ਉਹਨਾਂ ਨੇ ਆਪਣਾ ਨਾਮ ਪਾਇਆ ਜੀ ਕਿ 10ਵਾਂ ਨੰਬਰ ਮੇਰਾ। ਹੁਣ ਉਹ ਸ਼ਾਇਦ ਹੋ ਸਕਦਾ ਹੈ ਉਸੇ ਭੁਲੇਖੇ ਛੋੜ ਕੇ ਜਿਸ ਵਕਤ ਉਹਨਾਂ ਨੂੰ ਹਮੇਸ਼ਾ 10 ਨੰਬਰ ਮਿਲੇ, 10 ਨੰਬਰੀਆਂ ਵਰਗਾ, ਤੇ ਉਹ ਨੰਬਰ ਮਿਲਿਆ। ਸ਼ਾਇਦ ਹੋ ਸਕਦਾ ਹੈ ਉਹਨਾਂ ਨੇ ਨੰਬਰ ਸੋਚਿਆ ਹੋਇਆ ਕਿ ਇਸ ਨੰਬਰ ਵੀ ਮੇਰਾ ਨੰਬਰ ਹੈ। ਮੇਰੇ ਨਾਲ ਇਸ ਬਾਰੇ ਕੋਈ ਕਿਸੇ ਦੀ ਗੱਲ ਨਹੀਂ ਹੋਈ ਕਿ 10 ਮੈਂਬਰ ਨੇ ਜਾਂ 11 ਮੈਂਬਰ ਨੇ ਜਾਂ 15 ਮੈਂਬਰ ਨੇ। 9 ਮੈਂਬਰ ਦੀ ਚਿੱਠੀ ਧਾਮੀ ਸਾਹਿਬ ਦੀ ਮੈਨੂੰ ਜ਼ਰੂਰ ਆਈ ਹੈ ਸ਼੍ਰੋਮਣੀ ਕਮੇਟੀ ਤੋਂ, ਔਰ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਲੈ ਕੇ ਵੀ ਇਸ ਕਮੇਟੀ 'ਚ ਅਗਰ ਪਾਉਂਦੇ ਵੀ ਨੇ ਤਾਂ ਬਹੁਤ ਵੱਡੀ ਗੁਨਾਹ ਵਾਲੀ ਗੱਲ ਹੈ, ਕਿਉਂਕਿ ਇਹੋ ਜਿਹੇ ਬੰਦੇ ਨੂੰ ਜਿਨ੍ਹਾਂ ਦੇ ਉੱਤੇ ਇੱਕ ਪਾਸੇ ਜਿਸ ਬੰਦੇ ਨੂੰ ਪੰਥ ਤੋਂ ਨਕਾਰਿਆ ਗਿਆ ਹੋਏ, ਉਹਨਾਂ ਨੂੰ ਕੀ ਕਹਿੰਦੇ ਨੇ ਅਸੀਂ ਪੰਥ ਤੋਂ ਛੇਕਣ ਦੀ ਗੱਲ ਕਰ ਰਹੇ ਹਾਂ ਧਰਮਿੰਦਰ ਸਿੰਘ ਆਨੰਦ ਵਰਗਿਆਂ ਨੂੰ, ਔਰ ਉਹੀ ਸੇਮ ਕੇਸ ਜੇ ਅਵਤਾਰ ਸਿੰਘ ਹਿੱਤ ਵਰਗੇ ਦਾ ਚੱਲਦਾ ਪਿਆ ਅਕਾਲ ਤਖਤ ਸਾਹਿਬ ਤੇ, ਔਰ ਤੁਸੀਂ ਕਹੋ ਜੀ ਕਿ ਉਹਨੂੰ ਕਮੇਟੀ ਦੇ ਵਿੱਚ ਪਾਇਆ ਗਿਆ। ਇਸ ਤੋਂ ਵੱਧ ਨਮੋਸ਼ੀ ਨਹੀਂ ਹੈ। ਤੋਂ ਸਾਫ਼ ਪਤਾ ਚੱਲਦਾ ਫਿਰ ਆਪਣੇ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਕਮੇਟੀਆਂ ਬਣ ਰਹੀਆਂ, ਨਾ ਕਿ ਕੌਮ ਦੇ ਮਸਲੇ ਹੱਲ ਕਰਨ ਵਾਸਤੇ। ਤੁਸੀਂ ਗੱਲ ਕੀਤੀ ਹੈਗੀ ਹੈ ਕਿ ਅਵਤਾਰ ਸਿੰਘ ਹਿੱਤ ਦੀ, ਅਗਰ ਅਸੀਂ ਗੁਰਬਾਣੀ ਫਰਮਾਨ ਦੀ ਗੱਲ ਕਰਨੇ, ਹੋ ਇਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ। ਅਗਰ ਕੌਮ ਦੀ ਭਲਾਈ ਦੇ ਲਈ ਅਗਰ ਸਾਰੀਆਂ ਧਿਰਾਂ ਇਕੱਠੀਆਂ ਹੋ ਸਕਦੀਆਂ ਨੇ, ਮਾਫ ਕਰਨਾ ਮੈਂ ਸੁਖਬੀਰ ਬਾਦਲ ਦਾ ਨਾਮ ਲੈ ਕੇ ਕਹਿ ਦਿੰਦਾ, ਤੁਸੀਂ ਹੁਣੇ ਕਿਹਾ ਕਿ ਰਾਜਨੀਤੀ ਦੀ ਗੱਲ, ਤੁਸੀਂ ਸਿੱਧੇ ਤੌਰ ਦੇ ਉੱਤੇ ਜਾਂ ਸਿੱਧੇ ਤੌਰ ਦੇ ਉੱਤੇ ਬਾਦਲ ਪਾਰਟੀ ਦੀ ਗੱਲ ਕੀਤੀ, ਉਹ ਵੀ ਉਸੇ ਟੀਮ ਵਿੱਚ ਹੈਗੇ ਨੇ, ਉਸੇ ਮੀਟਿੰਗ ਵਿੱਚ ਨੇ ਜਿੱਥੇ ਉਹਨਾਂ ਨੇ ਸ਼ਮੂਲੀਅਤ ਕਰਨੀ ਹੈ। ਜੀ ਤੁਸੀਂ ਗਲਤ ਪਾਸੇ ਲੈ ਜਾ ਰਹੇ ਹੋ। ਮੈਂ ਕੋਈ ਬਾਦਲ ਪਾਰਟੀ ਦੀ ਗੱਲ ਨਹੀਂ ਕੀਤੀ, ਨਾ ਮੈਂ ਕਿਸੇ ਸਰਨਾ ਸਾਹਿਬ ਦੀ ਗੱਲ ਕੀਤੀ ਹੈ, ਨਾ ਮੈਂ ਜੀਕੇ ਸਾਹਿਬ ਦੀ ਗੱਲ ਕੀਤੀ ਹੈ। ਇਹਨਾਂ ਨੂੰ ਵੀ ਤਾਂ ਪਾਇਆ ਕਮੇਟੀ 'ਚ। ਮੈਂ ਤੇ ਗੱਲ ਇਹ ਕਹਿ ਰਿਹਾ ਕਿ ਬਾਣੀ ਦਾ ਨਿਰਾਦਰ ਕਰਨ ਵਾਲਾ ਜੇ ਅਗਰ ਉਹ ਕਲੀਨ ਹੈ ਤੇ ਜਥੇਦਾਰ ਸਾਹਿਬ ਕਲੀਨ ਚਿੱਟ ਦੇ ਦੇਣ ਉਹਨੂੰ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਉਹਦੇ ਉੱਤੇ ਗੁਨਾਹ ਚੱਲ ਰਿਹਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਮੈਂ ਇਹਦਾ ਪਾ ਰਿਹਾ, ਇਹਦੀ ਜਗ੍ਹਾ ਪਟਨਾ ਸਾਹਿਬ ਦੇ ਜਨਰਲ ਸੈਕਟਰੀ ਦਾ ਪਾ ਦੇਣ, ਸਾਨੂੰ ਕੀ ਦਿੱਕਤ ਹੈ। ਮਗਰ ਜਿਸ ਬੰਦੇ ਦੇ ਉੱਤੇ ਜਿਹੜਾ ਨਾਮ ਇਸ ਜਿਹੇ ਬੰਦੇ ਨੂੰ ਇਹੋ ਜਿਹੇ ਮੁੱਦੇ ਦੇ ਉੱਤੇ ਪਾਇਆ ਜਾਏਗਾ ਤੇ ਇਹਦਾ ਮਤਲਬ ਹੈ ਸਾਫ਼ ਹੈ ਕਿ ਆਪਣੇ ਬੰਦਿਆਂ ਨੂੰ ਖੁਸ਼ ਕੀਤਾ ਜਾਏ। ਮੈਨੂੰ ਤਾਂ ਕੋਈ ਓਬਜੈਕਸ਼ਨ ਨਹੀਂ ਹੈ ਕਿ ਸਰਨਾ ਸਾਹਿਬ ਦਾ ਪਾਨ, ਜੀਕੇ ਸਾਹਿਬ ਦਾ ਪਾਨ, ਬਿਲਕੁਲ ਸਾਬਕਾ ਪ੍ਰਧਾਨ ਰਹੇ ਆ ਦਿੱਲੀ ਕਮੇਟੀ ਦੇ, ਉਹਨਾਂ ਦਾ ਰਾਈਟ ਬੰਦਾ, ਆਪਣੀ ਆਪਣੀ ਪਾਰਟੀਆਂ ਚਲਾ ਰਹੇ ਨੇ, ਬਿਲਕੁਲ ਉਹਨਾਂ ਨੂੰ ਬੁਲਾਇਆ ਜਾਏ। ਉਹਨਾਂ 'ਚ ਪੰਥਕ ਸੋਚ ਹੈਗੀ ਹੈ, ਪੰਥ ਦੀ ਗੱਲ ਕਰਨ ਤੇ ਫੈਸਲੇ ਹੋਣਗੇ। ਔਰ ਤੁਹਾਡੀ ਤੁਸੀਂ ਜਿਹੜੀ ਬਾਣੀ ਦੀ ਤੁਕ ਪੜ੍ਹੀ ਹੈ, ਬਿਲਕੁਲ ਇਕੱਤਰ ਹੋਣਾ ਚਾਹੀਦਾ, ਸਾਰੇ ਭਰਾਵਾਂ ਨੂੰ ਮਿਲ ਕੇ ਕੌਮ ਦੇ ਮਸਲੇ ਨੂੰ ਹੱਲ ਕਰਨਾ ਚਾਹੀਦਾ। ਮਗਰ ਉਸ ਬੰਦੇ ਨੂੰ ਜਿਹਦੇ ਉੱਤੇ ਇਹੋ ਜਿਹੇ ਬਜਰ ਗੁਨਾਹ ਦਾ ਇਲਜ਼ਾਮ ਚੱਲ ਰਿਹਾ ਹੈ, ਮੈਂ ਸਮਝਦਾ ਉਹੋ ਜਿਹੇ ਬੰਦੇ ਨੂੰ ਕਮੇਟੀ ਦੇ ਵਿੱਚ ਲਿਆਉਣਾ ਬਹੁਤ ਇਹਦੇ 'ਚ ਨਮੋਸ਼ੀ ਦੀ ਗੱਲ ਹੈ। ਅਗਰ ਅਵਤਾਰ ਸਿੰਘ ਹਿੱਤ ਨੂੰ, ਮੈਂ ਫਿਰ ਨਾਮ ਲੈ ਕੇ ਕਹਾਂ ਕਿਉਂਕਿ ਤੁਸੀਂ ਗੱਲ ਨੂੰ ਦੂਜੇ ਪਾਸੇ ਕਰਤਾ, ਅਗਰ ਅਵਤਾਰ ਸਿੰਘ ਹਿੱਤ ਨੂੰ ਚਿੱਠੀ ਜਾਰੀ ਹੋ ਜਾਂਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ, ਅਫੀਸ਼ੀਅਲ ਤੌਰ ਦੇ ਉੱਤੇ ਸੱਦਾ ਦੇ ਦਿੱਤਾ ਜਾਂਦਾ, ਕਿਉਂਕਿ ਹਾਲੇ ਤੱਕ ਸੋਸ਼ਲ ਮੀਡੀਆ 'ਚ ਆਈ ਨਹੀਂ, ਉਹਨਾਂ ਦੇ ਜਿਹੜੇ ਪੀਏ ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਚਿੱਠੀ ਪਹੁੰਚਣ ਵਾਲੀ ਹੈ, ਕੀ ਤੁਸੀਂ ਉਹਦਾ ਵਿਰੋਧ ਕਰੋਗੇ ਸ਼੍ਰੋਮਣੀ ਕਮੇਟੀ ਦੇ ਅੱਗੇ? ਦੇਖੋ, ਮੈਂ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਵਿਰੋਧ ਨਹੀਂ ਕਰਾਂਗਾ, ਮਗਰ ਆਪਣਾ ਰੋਸ ਜ਼ਰੂਰ ਜ਼ਾਹਿਰ ਕਰਾਂਗਾ। ਵਿਰੋਧ ਮੈਂ ਕਿਸੇ ਚੀਜ਼ ਦਾ ਨਹੀਂ ਕਰ ਸਕਦਾ, ਕਿਉਂਕਿ ਸਭ ਨੂੰ ਪੰਥ ਨੂੰ ਇਕੱਠੇ ਹੋਣ ਦੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੀਤੀ ਹੈ। ਮਗਰ ਆਪਣਾ ਰੋਸ ਜ਼ਾਹਿਰ ਕਰਨਾ ਬਿਲਕੁਲ ਇਹ ਹੱਕ ਵੀ ਹੈ ਮੇਰਾ, ਔਰ ਇਹ ਗੱਲ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਖੁਸ਼ ਕਰਨ ਵਾਸਤੇ ਸਾਰੀ ਕੌਮ ਨੂੰ ਨਾਰਾਜ਼ ਕਰ ਰਹੇ ਹੋ। ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ। ਔਰ ਜਿਹੜੀ ਗੱਲ ਮੈਂ ਸਮਝਦਾ ਕਿ ਇੰਨੀ ਵਧੀਆ ਇੰਟਰਵਿਊ ਤੁਸੀਂ ਬੰਦੀ ਸਿੰਘਾਂ ਦੇ ਉੱਤੇ ਗੱਲ ਕਰਦੇ ਕਰਦੇ ਜਿਸ ਬੰਦੇ ਦੇ ਨਾਮ ਦੇ ਉੱਤੇ ਲੈ ਆਏ ਹੋ, ਮੈਂ ਸਮਝਦਾ ਸਾਰੀ ਇੰਟਰਵਿਊ ਦਾ ਮਜ਼ਾ ਹੀ ਕਰਕੇ ਰੱਖ ਹੋ ਗਿਆ। ਅਗਰ ਬੰਦੀ ਸਿੰਘਾਂ ਦੀ ਗੱਲ ਕਰਨੇ, ਅਸੀਂ ਫਿਰ ਆਪਣੇ ਮੁੱਦੇ ਦੇ ਉੱਤੇ ਆ ਜਾਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਦੀ ਗੱਲ ਹੋਵੇ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਦੀ ਗੱਲ ਹੋਵੇ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ 19 ਤਰੀਕ ਦੀ ਮੀਟਿੰਗ ਵਿੱਚ ਫੈਸਲਾ ਲਿੱਤਾ ਜਾਏਗਾ, ਅਗਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ, ਔਰ ਅਗਰ ਅਸੀਂ ਗੱਲ ਕਰਨੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਦੀ ਕੋਈ ਵੀ ਸੇਵਾ ਲਗਾਉਂਦੀ ਹੈ, ਕੀ ਤੁਸੀਂ ਉਹਨੂੰ ਇਨਮੀਨ ਮੰਨੋਗੇ? ਦੇਖੋ, ਜੇ ਤੇ ਸ਼੍ਰੋਮਣੀ ਕਮੇਟੀ ਬਾਇਸਡ ਹੋ ਕੇ ਕਾਲ ਨਹੀਂ ਕਰੇਗੀ ਤੇ ਬਿਲਕੁਲ ਉਹਨਾਂ ਨਾਲ ਚੱਲਾਂਗੇ। ਜੇ ਬਾਇਸਡ ਹੋ ਕੇ ਕਿਸੇ ਜਥੇਬੰਦੀ ਦੇ ਥੱਲੇ ਚਲਾ ਕੇ ਸਾਨੂੰ ਕੋਈ ਸਾਡੀ ਰੂਪ ਰੇਖਾ ਬਣਾਉਣ ਦੀ ਕੋਸ਼ਿਸ਼ ਕਰੇਗੀ, ਬਿਲਕੁਲ ਨਾਲ ਨਹੀਂ ਚੱਲਾਂਗੇ। ਇਹ ਗੱਲ ਬਿਲਕੁਲ ਧਾਮੀ ਸਾਹਿਬ ਨੂੰ ਪਹਿਲੇ ਹੀ ਅੱਜ ਤੁਹਾਡੇ ਮੀਡੀਆ ਰਾਹੀਂ ਚਲੇ ਜਾਏ ਤਾਂ ਜ਼ਿਆਦਾ ਵਧੀਆ ਕਿ ਕਿਸੇ ਇੰਡੀਵਿਜੂਅਲ ਪਾਰਟੀ ਦੇ ਥੱਲੇ ਕੋਈ ਜਥੇਬੰਦੀ ਨਹੀਂ ਚੱਲੇਗੀ। ਅਕਾਲ ਤਖਤ ਸਾਹਿਬ ਦੇ ਥੱਲੇ ਜਿਹੜਾ ਹੁਕਮ ਸਾਨੂੰ ਜਥੇਦਾਰ ਅਕਾਲ ਤਖਤ ਸਾਹਿਬ ਲਾਉਣਗੇ, ਅਸੀਂ ਸਿਰ ਮੱਥੇ ਨੰਗੇ ਪੈਰੀ ਵੀ ਇੱਥੋਂ ਜਾਣਾ ਪਿਆ ਜਾਵਾਂਗੇ। ਬਹੁਤ ਵੱਡੀ ਗੱਲ ਕੀਤੀ ਹੈ ਕਿ ਸਰ ਹਰਮੀਤ ਸਿੰਘ ਕਾਲਕਾ ਨੇ ਕਿ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਸਾਨੂੰ ਕੋਈ ਵੀ ਹੁਕਮ ਕਰਨਗੇ ਤੇ ਉਹਨਾਂ ਦੇ ਅੱਗੇ ਜਾਨ ਵੀ ਹਾਜ਼ਰ ਹੈ, ਔਰ ਜਿਵੇਂ ਉਹਨਾਂ ਨੇ ਕਿਹਾ ਕਿ ਈਨ ਮੀਨ ਨੰਗੇ ਪੈਰ ਵੀ ਤੁਰਨਾ ਪਏ, ਤੇ ਹਰ ਧਿਰ ਦੇ ਕੋਲ, ਹਰ ਜਥੇਬੰਦੀ ਦੇ ਤੌਰ ਦੇ ਉੱਤੇ ਵੀ ਅਗਰ ਕਹੀਏ, ਆਪਣੀ ਪਾਰਟੀ ਦੇ ਤੌਰ ਦੇ ਉੱਤੇ ਵੀ ਸਰਕਾਰਾਂ ਦੇ ਕੋਲ ਵੀ ਜਾਣਾ ਪਏਗਾ ਤੇ ਜਾਣ ਨੂੰ ਤਿਆਰ ਨੇ। ਸਾਡੀ ਕੋਸ਼ਿਸ਼ ਹੈ ਕਿਸੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦੀ ਸਿੰਘ ਰਿਹਾਈ ਮੋਰਚੇ ਦੀ ਜਿਹੜੀ 19 ਤਰੀਕ ਨੂੰ ਇਕੱਤਰਤਾ ਹੋਣ ਜਾ ਰਹੀ ਹੈ, ਉਹ ਸਾਰੇ ਮਸਲੇ ਦੇ ਉੱਤੇ ਉਹਨਾਂ ਨੇ ਕੀ ਕਹਿਣਾ, ਆਉਣ ਵਾਲੇ ਸਮੇਂ 'ਚ ਦਿੱਲੀ ਦੇ ਹੋਰ ਜਿਹੜੇ ਦੋ ਚਿਹਰੇ ਨੇ ਸਰਦਾਰ ਮਨਜੀਤ ਸਿੰਘ ਜੀ ਕੇ, ਉਹ ਪਰਮਜੀਤ ਸਿੰਘ ਸਰਨਾ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਵੀ ਅਸੀਂ ਆਪਣੇ ਚੈਨਲ ਦੇ ਰਾਹੀਂ ਲੈ ਕੇ ਆਈਏ, ਕਿਉਂਕਿ ਇਹ ਬੰਦੀ ਸਿੰਘਾਂ ਦਾ ਮਸਲਾ ਕਿਸੇ ਇੱਕ ਕਿਸੇ ਇੱਕ ਜਥੇਬੰਦੀ ਦਾ ਨਹੀਂ ਹੈਗਾ, ਇਹ ਸਾਡੀ ਕੌਮ ਦਾ ਮਸਲਾ ਹੈ, ਔਰ ਖਾਸ ਕਰਕੇ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ਉੱਤੇ ਲਾ ਦਿੱਤੀ ਸਿਰਫ ਕੌਮ ਦੇ ਲਈ। ਆਉਣ ਵਾਲੇ ਸਮੇਂ 'ਚ ਹੋਰ ਅਪਡੇਟ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਦਾ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।